ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਭਾਰਤ ਅਤੇ ਚੀਨ ਵਿਚਾਲੇ ਜਿਹੜਾ ਗੱਲਬਾਤ ਦਾ 15ਵਾਂ ਗੇੜ ਵੀ ਫੇਲ ਰਿਹਾ। ਸੋ ਐਵੇਂ ਕਹਿ ਲਓ ਕਿ ਚੀਨ ਨੇ ਇਸ ਵਾਰ ਫਿਰ ਭਾਰਤ ਨੂੰ ਬਾਹਰ ਦਾ ਦਰਵਾਜ਼ਾ ਦਿਖਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਚਾਈਨਾ ਜਿਹੜਾ ਭਾਰਤ ਨੂੰ ਸਬਕ ਸਿਖਾਉਣ ਦੇ ਲਈ ਵੀ ਜਾਣਿਆ ਗਿਆ ਹੁਣ ਤਾਂ 20 ਜੂਨ 2020 ਤੋਂ ਲੈ ਕੇ ਜੀ, ਔਰ ਡਿਪਲੋਮੇਸੀ ਦੇ ਵਿੱਚ ਕਿਵੇਂ ਲੰਬਾ ਖਿੱਚਣਾ ਹੈ, ਸੱਦ ਵੀ ਲੈਣਾ ਹੈ, ਗੱਲਬਾਤ ਦਾ ਵੀ ਕਰਨਾ ਹੈ, ਲੇਕਿਨ ਜਿਹੜਾ ਉਹ ਹੱਥ ਪੱਲੇ ਕੁਛ ਨਹੀਂ ਪਾਉਣਾ, ਇਹ ਸਾਹਮਣੇ ਆ ਗਿਆ। ਔਰ ਭਾਰਤ ਕਿਵੇਂ ਲਾਚਾਰੀ ਦੀ ਹਾਲਤ 'ਚ ਹੈ। ਨਹੀਂ ਤਾਂ ਇੱਕ ਵਾਰ ਗੱਲਬਾਤ ਹੋਈ, 2 ਵਾਰ ਹੋਈ, 3 ਵਾਰ ਹੋਈ। ਹੁਣ ਅਸੀਂ ਜ਼ਿਕਰ ਕੀਤਾ ਸੀ ਕਿ 15ਵਾਂ ਰਾਊਂਡ ਗੱਲਬਾਤ ਦਾ ਜਿਹੜਾ ਬੀਤੇ ਸ਼ੁੱਕਰਵਾਰ ਹੋਇਆ ਔਰ ਉਹ ਚਸ਼ੂਲ ਮੋਲਡੋ ਸਾਈਡ ਭਾਰਤ ਵਾਲੀ ਸਾਈਡ ਤੇ ਹੋਇਆ। ਲਗਭਗ 10:30 ਵਜੇ ਸਵੇਰੇ ਗੱਲਬਾਤ ਸ਼ੁਰੂ ਹੋਈ ਤੇ ਰਾਤ 11 ਵਜੇ ਤੱਕ ਚੱਲੀ, 13 ਘੰਟੇ। ਔਰ ਕਮਾਂਡਰ ਲੈਵਲ ਗੱਲਬਾਤ, ਉਸ ਦਾ 15ਵਾਂ ਰਾਊਂਡ ਔਰ ਨਤੀਜਾ 0-0। ਔਰ ਕੋਈ ਭਾਰਤ 'ਚ ਇੰਨੀ ਹਿੰਮਤ ਵੀ ਨਹੀਂ ਹੈ ਕਿ ਬਾਹਰ ਨਿਕਲ ਕੇ ਕਹੇ ਕਿ ਜੀ ਚੀਨ ਤਾਂ ਗੱਲ ਸਾਡੀ ਮੰਨ ਹੀ ਨਹੀਂ ਰਿਹਾ, ਅਸੀਂ ਜੋ ਚਾਹੁੰਦੇ ਹਾਂ ਉਹ ਸਾਨੂੰ ਇੱਕ ਨਵਾਂ ਪੈਸਾ ਵੀ ਉਹ ਦੇਣ ਨੂੰ ਕੰਸੈਸ਼ਨ ਤਿਆਰ ਨਹੀਂ। ਹਾਂ, ਉਹਨਾਂ ਦੇ ਮੀਡੀਆ ਨੇ ਖਬਰ ਚਲਾਈ, ਨੋ ਬ੍ਰੇਕ ਥਰੂ ਇਨ 15th ਰਾਊਂਡ ਆਫ ਇੰਡੋ ਚਾਈਨਾ ਟਾਕਸ ਟੂ ਐਂਡ LAC ਇੰਪਾਸੇ, ਕਿ ਜਿਹੜਾ ਲਾਈਨ ਆਫ ਐਕਚੁਅਲ ਕੰਟਰੋਲ ਦਾ ਚੱਲ ਰਿਹਾ ਉਸ ਦੇ ਉੱਤੇ ਕੋਈ ਵੀ ਨਹੀਂ ਹੋਇਆ। ਇੰਡੀਆ ਐਂਡ ਚਾਈਨਾ ਟੂ ਕੰਟੀਨਿਊ ਮਿਲਟਰੀ ਡਿਪਲੋਮੈਟਿਕ ਡਾਇਲੋਗ, ਕਿ ਅਸੀਂ ਗੱਲਬਾਤ ਕੀਤੀ ਸੀ, ਗੱਲਬਾਤ ਕਰ ਰਹੇ ਹਾਂ, ਗੱਲਬਾਤ ਕਰਦੇ ਰਹਾਂਗੇ, ਲੇਕਿਨ ਨਤੀਜਾ ਕੋਈ ਨਹੀਂ ਨਿਕਲੇਗਾ ਕਿਉਂਕਿ ਚੀਨ ਨੇ ਕਹਿ ਦਿੱਤਾ ਹੈ ਕਿ ਜਿੱਥੇ ਮੈਂ ਬੈਠਾ ਉੱਥੇ ਮੈਂ ਬੈਠੇ ਹੀ ਰਹਿਣਾ। ਤੇ ਜੇ ਤੁਸੀਂ ਹੁਣ ਕੋਈ ਹੋਰ ਜਿਹੜੀ ਹੈ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਮੈਂ ਅੱਗੇ ਵੱਲ ਵੀ ਆਵਾਂਗਾ। ਔਰ ਚਾਈਨਾ ਨੇ ਤਾਂ ਆਪਣੇ ਉੱਥੇ ਪਰਮਾਨੈਂਟ ਸਾਰਾ ਉਹ ਸੈਟਅਪ ਕੀਤਾ ਔਰ ਇਹਨਾਂ ਦੀ ਖੁਦ ਹੀ ਇਹ ਕਹਿਣਾ ਕਿ ਭਾਈ ਇਹ ਜਿਹੜਾ ਈਸਟਰਨ ਲੱਦਾਖ 'ਚ ਅਸੀਂ ਡਿਸਐਂਗੇਜਮੈਂਟ ਲਈ ਗੱਲਬਾਤ ਕਰ ਰਹੇ ਉਹਦੇ 'ਚੋਂ ਕੁਛ ਨਹੀਂ ਨਿਕਲਿਆ। ਰੈਲੇਵੈਂਟ ਇਸ਼ੂ ਡਿਸਕਸ ਹੋਏ, ਲੇਕਿਨ the two sides carried forward their discussion from the previous round held on 12th January। ਹੁਣ 12 ਜਨਵਰੀ ਨੂੰ ਹੋਇਆ ਸੀ। ਸੋ ਜ਼ਾਹਰ ਹੈ ਕਿ ਫੈਬਰਵਰੀ ਮਾਰਚ ਆਲਮੋਸਟ 2 ਮਹੀਨੇ ਬਾਅਦ, ਲੇਕਿਨ ਕੋਈ ਵੀ ਜਿਹੜੀ ਹੈ ਪ੍ਰੋਗਰੈਸ ਕਿਸੇ ਪਾਸੇ ਦੀ ਨਹੀਂ ਹੋਈ। ਲੇਕਿਨ ਦੂਸਰੇ ਪਾਸੇ ਚਾਈਨਾ ਇਹ ਮੈਸੇਜ ਵੀ ਦੇ ਰਿਹਾ ਭਾਰਤ ਨੂੰ, ਪਾਕਿਸਤਾਨ ਇੰਡਕਟਸ ਚਾਈਨਾ ਮੇਡ J-10C ਮਲਟੀ ਰੋਲ ਫਾਈਟਰ ਜੈਟਸ ਇਨਟੂ 에ਅਰ ਫੋਰਸ। Prime Minister Imran Khan addressed a ceremony held at Pakistan Air Force Base Minhas Kamra in Attock district of Punjab province to induct the new fighter jets। कि उन्होंने पाकिस्तान ने ये J-10C मल्टी रोल फाइटर जैट्स जोड़े ने ये ऑल वैदर एलाई चाइना जिन्होंने कहते हैं कि दोस्ती हिमालय से ऊंची समुंदर से गहरी, कि उन्होंने दिते ने। और उन्होंने ये कहा कि भाई ये साडा जिहड़ा असीं इन्हां नूं ऐड कर रहे हैं। और इस तरह क्योंकि जदों F-16 जिहड़े ने अमरीकन मेड ऐड किए गए सी 40 साल पहले, तो उस तो बाद when F-16s were inducted 40 years ago, the whole nation was jubilant, and now that time has come again as Pakistan is strengthening itself. There was an attempt to create an imbalance in the region, however the induction of fighter aircraft has again created an equilibrium। क्योंकि इंडिया ने ਜਿਹੜੇ ਰਾਫੇਲ ਜਹਾਜ਼ ਲਏ ਫਰਾਂਸ ਤੋਂ ਉਹਨੇ ਇਨਬੈਲੈਂਸ ਕਰ ਦਿੱਤਾ ਸੀ, ਕਿਉਂਕਿ F-16 ਔਰ ਮਿਗ ਬਰਾਬਰ ਜਿਹੇ ਦੀ ਚੋਟ ਸੀ। ਔਰ ਹੁਣ ਕਿਉਂਕਿ ਚਾਈਨਾ ਮੇਡ ਜਿਹੜੇ ਨੇ ਇਹਦੇ ਨਾਲ ਇਮਰਾਨ ਖਾਨ ਉਹਨਾਂ ਨੇ ਕਿਹਾ ਕਿ ਇੱਕ ਬੈਲੈਂਸ ਕ੍ਰੀਏਟ ਹੋ ਗਿਆ। ਨਾਲ ਦੀ ਨਾਲ ਉਹਨਾਂ ਨੇ ਹੀ ਆਲਸੋ ਥੈਂਕ ਚਾਈਨਾ ਫॉर ਪ੍ਰੋਵਾਈਡਿੰਗ ਦਾ 에ਅਰਕ੍ਰਾਫਟ ਇਨ ਸ਼ਾਰਟ ਸਪੈਨ ਆਫ ਅਬਾਊਟ 8 ਮੰਥਸ। ਅਜੇ ਇੰਡੀਆ ਦੇ ਸਾਰੇ ਰਫੇਲ ਨਹੀਂ ਆਏ, ਪਹਿਲਾਂ ਹੀ ਉਹਨਾਂ ਦੇ 4 ਕਿ ਕਿੰਨੇ ਆਏ ਨੇ, ਲੇਕਿਨ ਵਿਦਨ ਜਿਹੜਾ 8 ਮਹੀਨਿਆਂ ਦੇ ਵਿੱਚ ਅਦਰਵਾਈਜ਼ ਤਾਂ ਸੌਦਾ ਹੁੰਦਾ ਹੈ, ਕਈ ਸਾਲ ਲੱਗਦੇ ਨੇ, ਫਿਰ ਟੈਸਟ ਲਈ ਆਉਂਦੇ ਨੇ। ਔਰ ਦੂਸਰਾ ਤਾਂ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਨੇ ਇਹ ਮੈਸੇਜ ਦਿੱਤਾ ਹੈ। ਹਾਲਾਂਕਿ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਭਾਰਤ ਨੇ ਜਿਸ ਅੰਦਾਜ਼ ਦੇ ਵਿੱਚ ਮਿਸਾਈਲ ਦਾਗੀ ਸਿਰਸੇ ਤੋਂ ਚੰਨੂ ਤੱਕ ਕਿੰਨਾ ਏਰੀਆ ਕਵਰ ਕਰਕੇ, ਲੇਕਿਨ ਉਸ ਨੂੰ ਇਹ ਕਹਿ ਕੇ ਕਿ ਜੀ ਐਕਸੀਡੈਂਟਲ ਹੈ, ਪਾਕਿਸਤਾਨ ਨੇ ਉਸ ਦਾ ਉਵੇਂ ਐਕਸ਼ਨ ਨਹੀਂ। ਠੀਕ ਹੈ, ਚਾਰਜ ਵੀ ਅਫੇਅਰ ਸੱਦਿਆ, ਹੁਣ ਜੁਆਇੰਟ ਇਨਵੈਸਟੀਗੇਸ਼ਨ ਕਿਹਾ ਜੀ ਕਰੋ,
ਇਹਨੂੰ UN ਸਿਕਿਉਰਿਟੀ ਕੌਂਸਲ 'ਚ ਲਿਜਾਣਾ ਚਾਹੀਦਾ ਹੈ, ਅੱਛਾ ਕਿਉਂਕਿ ਹੋ ਸਕਦਾ ਹੈ ਕਿ ਖਿਜੇ ਹੋਏ ਭਾਰਤ ਨੇ ਜਿਹੜਾ ਉਹ ਸਮਝਦਾ ਸੀ ਕਿ ਜੀ ਰਫੇਲ ਹੈ ਤੇ ਹੁਣ ਪਾਕਿਸਤਾਨ ਨੇ ਚਾਈਨਾ ਮੇਡ ਜਿਹੜੇ ਨੇ ਉਹ ਸ਼ਾਮਲ ਕਰ ਲਏ ਨੇ, ਜਿਹੜਾ ਉਹਦਾ ਪ੍ਰੋਪਰ ਮੈਚ ਹੈ ਅੱਛਾ ਇਹ ਉਹਨਾਂ ਨੇ ਦੱਸਿਆ ਹੋਇਆ ਕਿ ਜੀ ਅਸੀਂ ਬਹੁਤ ਗੁੱਸੇ 'ਚ ਹੈ। ਬਿਲਕੁਲ ਔਰ ਜਿਵੇਂ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਨਾਨਕਸ਼ਾਹੀ ਨਵਾਂ ਵਰ੍ਹਾ 554 ਉਸ ਨੂੰ ਸਮਰਪਿਤ ਕੀਤਾ ਹੈ, ਔਰ ਅਸੀਂ ਪਹਿਲੇ ਸੈਗਮੈਂਟ 'ਚ ਜ਼ਿਕਰ ਕੀਤਾ ਸੀ ਕਿ ਰਾਗ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ 12 ਮਹੀਨੇ ਜਿਹੜੇ ਸਾਡੇ ਉਸ ਲੈਂਡਸਕੇਪ ਦੀਆਂ 6 ਰੁੱਤਾਂ ਔਰ ਉਹਨਾਂ ਦੇ ਨਾਲ ਜੁੜੇ ਹੋਏ, ਅੱਜ ਜਦੋਂ ਚੇਤ ਮਹੀਨੇ ਦੀ ਸ਼ੁਰੂਆਤ ਹੈ, ਅੱਛਾ ਇਹ ਇਕੱਲੀ ਮਹੀਨੇ ਦੀ ਸ਼ੁਰੂਆਤ ਨਹੀਂ ਹੈ, ਇਹ ਉਹਨਾਂ 12 ਮਹੀਨੇ ਜਿਹੜੇ ਨਾਨਕਸ਼ਾਹੀ ਕੈਲੰਡਰ ਦੇ ਨੇ ਉਸ ਦਾ ਪਹਿਲਾ ਮਹੀਨਾ ਚੇਤ ਹੈ, ਫਿਰ ਵਿਸਾਖ ਹੈ, ਫਿਰ ਜੇਠ, ਹਾੜ, ਸਾਵਣ, ਭਾਦੋ, ਅੱਸੂ, ਕੱਤਕ, ਮੱਘਰ, ਪੋਹ, ਮਾਹ, ਫੱਗਣ। ਅੱਛਾ ਔਰ ਚੇਤ ਦੇ ਨਾਲ ਅਸੀਂ ਦੇਖਦੇ ਹਾਂ ਕਿ ਬਸੰਤ ਬਹਾਰ, ਵੈਦਰ ਦੀ ਚੇਂਜ, ਇਹ ਸਾਰੀ ਜੁੜ ਜਾਂਦੀ ਹੈ ਔਰ ਉਸ ਦੇ ਨਾਲ ਕੁਦਰਤ ਦੇ ਵਿੱਚ ਇੱਕ ਉਹ ਹਰਿਆਵਲ ਮੌਲਦੀ ਹੈ, ਫਲ ਫੁੱਲ ਜਿਹੜੇ ਨੇ ਉਹ ਚਾਰ ਚਫੇਰੇ ਉਸ ਸਾਰੇ ਫਿਜ਼ਾ ਨੂੰ ਜਿਹੜਾ ਉਹ ਇੱਕ ਸਪਰਿੰਗ ਬਸੰਤ ਵਾਲਾ ਮੌਸਮ ਚੇਤ ਦੇ ਵਿੱਚ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਅੱਛਾ ਔਰ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਅੰਬਾਂ ਦੇ ਵੀ ਤੁਸੀਂ ਸੰਦੂਰੀ ਅੰਬ ਔਰ ਦੂਸਰੇ ਖੁਸ਼ਬੂਆਂ ਔਰ ਉਸ ਦੇ ਉੱਤੇ ਬੈਠੀ ਕੋਇਲ ਬਿਲਕੁਲ ਜਿਹੜੀ ਗੀਤ ਵੀ ਗਾ ਰਹੀ ਹੈ ਔਰ ਮੈਸੇਜ ਵੀ ਦੇ ਰਹੀ ਹੈ ਉਸ ਵਿਰਾਗ ਦਾ। ਸੋ ਇਸ ਤੁਖਾਰੀ ਰਾਗ 'ਚ ਗੁਰੂ ਨਾਨਕ ਸਾਹਿਬ ਨੇ ਆਪਣੀ ਧਰਤੀ ਜਿਹੜੀ ਬਾਰ ਦੀ ਧਰਤੀ ਨਨਕਾਣਾ ਸਾਹਿਬ ਪੰਜਾਬ ਦੇ ਖਿੱਤੇ ਦੀ ਧਰਤੀ ਉਸ ਦੇ ਵਿੱਚ ਤਬਦੀਲੀ ਦਾ ਜ਼ਿਕਰ ਕੀਤਾ ਹੈ। ਅੱਛਾ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਝ ਬਾਰ ਮੈਂ ਪਿਰ ਕਰ ਬਹੁੜੇ ਪਿਰ ਘਰ ਨਹੀਂ ਆਵੈ ਧਨ ਕਿਉਂ ਸੁਖ ਪਾਵੈ ਬਿਰਹਿ ਵਿਰੋਧ ਤਨ ਚੀਜੈ ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀਜੈ ਭਵਰ ਪਵੰਤਾ ਫੂਲੀ ਡਾਲੀ ਕਿਉਂ ਜੀਵਾਂ ਮਰ ਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਧਨ ਪਾਏ। ਅੱਛਾ ਚੇਤ ਦਾ ਮਹੀਨਾ ਕਿ ਬਸੰਤ ਵਾਂਗ ਹੈ, ਬਹਾਰ, ਚੇਤ ਬਸੰਤ ਭਲਾ ਭਵਰ ਸੁਹਾਵੜੇ ਕਿ ਚਾਰ ਚਫੇਰੇ ਭੌਰੇ ਗੂੰ ਗੂੰ ਕਰਦੇ ਆ ਜਿਹੜੇ ਨੇ ਫੁੱਲਾਂ ਦੇ ਉੱਤੇ ਮਹਿਕ ਰਹੇ ਫੁੱਲਾਂ ਦੇ ਉੱਤੇ ਗੇੜੇ ਦੇ ਰਹੇ ਨੇ, ਸੋਹਣੇ ਭੌਰੇ ਜਿਹੜੇ ਨੇ ਉਸ ਸਾਰੇ ਮੌਸਮ ਨੂੰ ਹੋਰ ਵੀ ਖੁਸ਼ਗਵਾਰ ਬਣਾ ਰਹੇ ਨੇ। ਅੱਛਾ ਬਨ ਫੂਲੇ ਮੰਝ ਬਾਰ ਕਿ ਚਾਰ ਚਫੇਰੇ ਤੁਸੀਂ ਦੇਖੋ ਤੇ ਫੁੱਲ ਜਿਹੜੇ ਨੇ ਉਹ ਮਹਿਕ ਰਹੇ ਨੇ, ਬਲੂਮ ਕਰ ਰਹੇ ਨੇ। ਬਨ ਫੂਲੇ ਮੰਝ ਬਾਰ ਮੈਂ ਪਿਰ ਕਰ ਬੌੜੇ ਕਿ ਇੱਥੇ ਬਸੰਤ ਵਰਗਾ ਰੰਗ ਹੈ, ਭੌਰੇ ਆਪਣੀ ਮਸਤੀ ਦੇ ਵਿੱਚ ਘੁੰਮ ਰਹੇ ਨੇ, ਫੁੱਲਾਂ ਦੀ ਇੱਕ ਆਪਣੀ ਮਹਿਕ ਹੈ, ਤੇ ਮੇਰਾ ਪਿਆਰਾ ਕਿੱਥੇ ਹੈ ਕਿ ਮੇਰਾ ਪਿਆਰਾ ਘਰ ਕਿਉਂ ਨਹੀਂ ਆਉਂਦਾ। ਹੁਣ ਇਹ ਪਿਆਰਾ ਰੱਬ ਦੇ ਲਈ ਹੈ ਕਿ ਮੇਰੇ ਅੰਦਰ ਜਿਹੜੀ ਪੀੜ ਹੈ ਰੱਬ ਤੋਂ ਵਿਛੋੜੇ ਦੀ, ਜੇ ਮੈਂ ਰੱਬ ਦੇ ਨਾਲ ਮਿਲਿਆ ਹੁੰਦਾ, ਰੱਬ ਦੀ ਕੁਰਬਤ ਹੁੰਦੀ, ਤੇ ਮੇਰੇ ਅੰਦਰ ਵੀ ਉਵੇਂ ਹੀ ਆਨੰਦ ਦੇ ਫੁਹਾਰੇ ਫੁੱਟ ਰਹੇ ਹੁੰਦੇ ਜਿਵੇਂ ਕਿ ਕੁਦਰਤ ਦੇ ਵਿੱਚ ਉਸ ਦਾ ਜਿਹੜਾ ਹੈ ਉਹ ਬਸੰਤ ਬਹਾਰ ਦਾ ਰੰਗ ਹੈ। ਪਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ। ਪੁਰਾਤਨ ਪੰਜਾਬੀ 'ਚ ਇਸਤਰੀ ਲਈ, ਪਤਨੀ ਲਈ ਲਫ਼ਜ਼ ਧਨ ਵੀ ਇਸਤੇਮਾਲ ਹੁੰਦਾ ਸੀ ਕਿ ਭਾਈ ਪਿਆਰਾ ਘਰ ਨਹੀਂ ਆਇਆ ਤੇ ਕਿਵੇਂ ਇਸਤਰੀ ਨੂੰ ਸੁੱਖ ਮਿਲੇ। ਬਿਰਹਿ ਵਿਰੋਧ ਤਨ ਛੀਜੈ ਕਿ ਮੇਰੇ ਅੰਦਰ ਤਾਂ ਪੈਂਗ ਆਫ ਸੈਪਰੇਸ਼ਨ ਹੈ, ਉਹ ਪੀੜ ਹੈ ਵਿਛੋੜੇ ਦੀ, ਜਿਹਨੇ ਮੇਰੇ ਸਰੀਰ ਨੂੰ, ਤਨ ਨੂੰ ਕਮਜ਼ੋਰ ਕਰ ਦਿੱਤਾ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਪੀੜ 'ਚੋਂ ਗੁਜ਼ਰ ਰਹੇ ਹੁੰਦੇ ਹੋ ਤੇ ਤੁਸੀਂ ਉਸ ਦਰਦ ਨੂੰ ਮਹਿਸੂਸ ਕਰਦੇ ਹੋ ਕਿ ਇਹ ਰੱਬ ਤੋਂ ਵਿਛੋੜੇ ਦੀ ਪੀੜ ਨੇ ਮੈਨੂੰ ਬੇਹਾਲ ਕੀਤਾ ਹੋਇਆ। ਔਰ ਬਾਹਰ ਕੁਦਰਤ ਦੇ ਵਿੱਚ ਕੀ ਹੋ ਰਿਹਾ, ਕੋਕਲ ਅੰਬ ਸੁਹਾਵੀ ਬੋਲੇ ਕਿ ਕੋਇਲ ਅੰਬ ਦੇ ਦਰਖਤ ਦੇ ਉੱਤੇ ਬੈਠੀ ਹੋਈ ਜਿਹੜੀ ਹੈ ਉਹ ਵਿਰਾਗ ਦੇ ਗੀਤ ਗਾ ਰਹੀ। ਕਿਉਂ ਦੁੱਖ ਅੰਕ ਸਹੀਜੈ ਕਿ ਉਹ ਆਪਣਾ ਦਰਦ ਬਿਆਨ ਕਰ ਰਹੀ ਹੈ ਕੋਕਲ। ਤੇ ਮੈਂ ਜਦੋਂ ਦੇਖਦੀ ਹਾਂ ਮੇਰੀ ਰੂਹ ਜਿਹੜੀ ਕਿ ਰੱਬ ਦੇ ਪਿਆਰ ਤੋਂ ਸਖਣੀ ਹੈ, ਰੱਬ ਮੇਰੇ ਕਰੀਬ ਨਹੀਂ ਹੈ, ਤੇ ਮੈਂ ਉਹੀ ਦਰਦ ਮਹਿਸੂਸ ਕਰ ਰਹੀ ਹਾਂ। ਤੇ ਬਾਹਰ ਜਿਹੜਾ ਉਹ ਬਸੰਤ ਬਹਾਰ ਵਰਗਾ ਮੌਸਮ ਹੈ, ਕੋਇਲ ਅੰਬ ਦੇ ਉੱਤੇ ਬੈਠੀ ਅੰਬ ਦੇ ਦਰਖਤ ਤੇ ਸੁਹਾਵੇ ਬੋਲ ਬੋਲ ਰਹੀ ਹੈ। ਭਵਰ ਪਵੰਤਾ ਫੂਲੀ ਡਾਲੀ
ਕਿ 4 ਚੁਫੇਰੇ ਜਿਹੜਾ ਭੌਰਾ ਹੈ ਉਹ ਗੇੜੇ ਦੇ ਰਿਹਾ ਹੈ, ਔਰ ਕਿਉਂਕਿ ਫਲਾਵਰਸ ਜਿਹੜੀਆਂ ਉਹਨਾਂ ਦੀਆਂ ਟਾਹਣੀਆਂ ਨੇ ਉਹਨਾਂ ਦੇ ਉੱਤੇ ਫੁੱਲ ਜਿਹੜੇ ਨੇ ਉਹ ਮਹਿਕ ਰਹੇ ਨੇ। ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾਂ ਮਰ ਜਾਏ, ਕਿ ਮੈਂ 4 ਚੁਫੇਰੇ ਬਾਹਰ ਤਾਂ ਉਹ ਆਨੰਦ ਦੇਖ ਰਹੀ ਹੈ ਮੇਰੀ ਰੂਹ, ਪਰ ਅੰਦਰ ਮੇਰੇ ਇੱਕ ਮੁਰਦਣੀ ਛਾਈ ਹੋਈ ਹੈ, ਮੇਰੇ ਅੰਦਰ ਵੈਰਾਗ ਹੈ, ਮੇਰਾ ਤਨ ਛਿੱਜ ਰਿਹਾ ਕਿਉਂਕਿ ਮੇਰਾ ਰੱਬ ਮੇਰਾ ਪਿਆਰਾ ਮੇਰੇ ਕਰੀਬ ਨਹੀਂ ਹੈ। ਇਹ ਇਸ਼ਕ ਹਕੀਕੇ ਦੀ ਗੱਲ ਹੈ। ਜੀ ਨਾਨਕ ਚੇਤ ਸਹਿਜ ਸੁਖ ਪਾਵੇ। ਗੁਰੂ ਸਾਹਿਬ ਕਹਿੰਦੇ ਨੇ ਕਿ ਚੇਤ ਦਾ ਮਹੀਨਾ ਜਦੋਂ ਕਿ ਕੁਦਰਤ ਫੁੱਲ ਬਲੂਮ 'ਚ ਹੈ, ਯਾਦ ਦਹਾਨੀ ਕਰਵਾ ਰਹੀ ਹੈ ਕਿ ਉਸ ਵਾਹਿਗੁਰੂ ਨੂੰ ਚੇਤੇ ਰੱਖੋ, ਸਹਿਜ ਦੇ ਵਿੱਚ ਰਹਿੰਦੇ ਆ, ਅਤੇ ਉਸ ਵਾਹਿਗੁਰੂ ਦੀ ਆਮਦ ਦੇ ਨਾਲ ਜਦੋਂ ਸਾਡੇ ਦਿਲ ਦੇ ਤਖਤ ਦੇ ਉੱਤੇ ਆ ਕੇ ਬਿਰਾਜਮਾਨ ਹੋਏਗਾ ਜਾਂ ਬਿਰਾਜਮਾਨ ਹੁੰਦਾ, ਸਹਿਜ ਸੁਖ ਪਾਵੇ, ਫਿਰ ਹੀ ਸੁਖ ਮਿਲਦਾ ਹੈ, ਆਨੰਦ ਮਿਲਦਾ ਹੈ। ਜੇ ਹਰ ਵਰ ਘਰ ਤਨ ਪਾਏ, ਕਿ ਜਿਸ ਤਰ੍ਹਾਂ ਇੱਕ ਬਿਰਹਾ ਦੇ ਵਿੱਚ ਕੁੱਠੀ ਹੋਈ ਪਤਨੀ ਨੂੰ, ਪਿਆਰੀ ਨੂੰ ਆਪਣੇ ਪਿਆਰੇ ਦਾ ਸੰਗ ਮਿਲਣ ਦੇ ਨਾਲ ਉਸ ਦੇ ਅੰਦਰ ਚਾਅ ਚੜ੍ਹ ਜਾਂਦਾ ਹੈ, ਉਸ ਦੇ ਅੰਦਰ ਇੱਕ ਆਨੰਦ ਆਉਂਦਾ ਹੈ। ਇਵੇਂ ਹੀ ਰੂਹਾਨੀ ਦੁਨੀਆ ਦੇ ਵਿੱਚ ਇਹ ਜਿਹੜੀ ਵਿਛੜੀ ਰੂਹ ਹੈ ਰੱਬ ਨਾਲੋਂ, ਜੇ ਵਾਹਿਗੁਰੂ ਪਿਆਰਾ ਆ ਕੇ ਦਿਲ ਦੇ ਤਖਤ 'ਤੇ ਬਿਰਾਜਮਾਨ ਹੋਏਗਾ, ਹਰ ਵਰ ਘਰ ਧਨ ਪਾਏ, ਅਤੇ ਫਿਰ ਜੇ ਉਹ ਰੱਬ ਜਿਹੜਾ ਵਰ ਰੂਪ ਦੇ ਵਿੱਚ ਆ ਕੇ ਉਸ ਸੂਲ ਦੇ ਨਾਲ ਜਿਹੜਾ ਉਹ ਕੁਰਬਤ ਕਰਦਾ, ਅਤੇ ਇਹ ਅੰਦਰ ਇੱਕ ਸਹਿਜ ਜਾਗਦਾ ਹੈ, ਅੰਦਰ ਉਹ ਆਨੰਦ ਆ ਜਾਂਦਾ ਹੈ, ਔਰ ਫਿਰ ਉਹ ਝੂਮ ਕੇ ਪੜ੍ਹਨ ਵਾਲੀ ਹਾਲਤ ਹੁੰਦੀ ਹੈ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਵਿਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਰਨਾ ਸੁਣਾ ਗਿਆ ਦੋ ਦੇਖਦੇ ਰਹੋ TV84। ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।